ਬਾਰੇ ਹੁਣ ਅਸੀਂ ਗੱਲਬਾਤ ਕਰਾਂਗੇ ਲਾਇਰਸ ਫॉर ਹਿਊਮਨ ਰਾਈਟਸ ਤੋਂ ਐਡਵੋਕੇਟ ਨਵਕਿਰਨ ਸਿੰਘ ਜੀ ਨਾਲ, ਜਿਹੜੇ ਕਿ ਚੰਡੀਗੜ੍ਹ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜਵੀਰ ਜੀ, ਤੁਹਾਨੂੰ ਅਸੀਂ ਅੱਜ ਇੱਕ ਵਿਸ਼ੇਸ਼ ਮੁੱਦੇ ਦੇ ਉੱਪਰ ਹੀ ਗੱਲਬਾਤ ਕਰਾਂਗੇ, ਤੁਹਾਡੇ ਵਿਊਜ਼ ਲੈਣਾ ਚਾਹਾਂਗੇ। ਜਿਸ ਤੁਸੀਂ ਜਾਣਦੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਕਾਰਨ ਸਿੱਖਾਂ ਦੇ ਤਿੱਖੇ ਰੋਸ ਅਤੇ ਸਮਾਜਿਕ ਬਾਈਕਾਟ ਦਾ ਸਾਹਮਣਾ ਕਰ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 5 ਤਖ਼ਤਾਂ ਦੇ ਜਥੇਦਾਰ ਨੇ ਪਿਛਲੇ ਦਿਨੀ ਮਾਫ ਕਰ ਦਿੱਤਾ ਹੈ। ਤੁਸੀਂ ਇਸ ਫੈਸਲੇ ਸੰਬੰਧੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਦੇਖੋ, ਇਹ ਬੜੀ ਮੰਦਭਾਗੀ ਘਟਨਾ ਹੈਗੀ ਹੈ ਜੀ। ਤੇ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਥੇਦਾਰ ਤੇ 5 ਸਿੰਘ ਸਾਹਿਬਾਨਾਂ ਨੇ ਰਲ ਕੇ ਫੈਸਲਾ ਲਿਆ ਜੀ, ਇਸ ਤੋਂ ਇੱਕ ਆਮ ਲੋਕਾਂ ਦੇ ਵਿੱਚ ਜਿਹੜੀ ਪਹਿਲੇ ਧਾਰਨਾ ਹੀ ਸੀਗੀ ਜੀ ਕਿ ਜਿਹੜੇ ਸਿੰਘ ਸਾਹਿਬਾਨ ਨੇ ਉਹ SGPC ਦੇ ਕੰਟਰੋਲ ਚੋਂ ਕੱਢਣੇ ਚਾਹੀਦੇ ਨੇ ਤੇ ਇਨਡਾਇਰੈਕਟਲੀ ਅਕਾਲੀ ਦਲ ਦੇ ਕੰਟਰੋਲ ਚੋਂ ਕੱਢਣਾ ਚਾਹੀਦੇ ਨੇ ਜੀ। ਉਹਨਾਂ ਉਸ ਧਾਰਨਾ ਨੂੰ ਇੱਕ ਬੜਾ ਜ਼ੋਰ ਫੜਿਆ ਤੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਸਾਰੇ ਜਿਹੜੇ ਕੰਮ ਹੋ ਰਹੇ ਨੇ ਜੀ, ਪੋਲੀਟੀਕਲ ਡਿਸੀਜਨਸ ਜਿਹੜੀਆਂ ਕੌਮ ਦੇ ਉੱਤੇ ਥੋਪੀਆਂ ਜਾ ਰਹੀਆਂ ਨੇ ਥਰੂ ਦਾ ਮਾਊਥ ਆਫ ਦ ਸਿੰਘ ਸਾਹਿਬਾਨ ਜੀ, ਇਹਨਾਂ ਨੂੰ ਜਿਹੜਾ ਰੋਕਿਆ ਜਾਣਾ ਚਾਹੀਦਾ। ਹਾਂਜੀ। ਸੋ ਬੜੀ ਡਿਸੀਜਨ ਗਲਤ ਹੈਗੀ ਹੈ ਤੇ ਵਾਈਡ ਸਪਰੈਡ ਲੋਕਾਂ ਦੇ ਵਿੱਚ ਰਿਜ਼ੈਂਟਮੈਂਟ ਹੈਗੀ ਹੈ। ਜੀ ਜੀ। ਤੇ ਵੀਰ ਜੀ, ਅਸੀਂ ਤੁਹਾਡੇ ਕੋਲੋਂ ਇਹ ਵੀ ਜਾਣਨਾ ਚਾਹਾਂਗੇ ਕਿ ਇਸ ਗੁਰਮੀਤ ਰਾਮ ਰਹੀਮ ਦੇ ਉੱਤੇ ਕਿਹੜੇ ਲੀਗਲ ਕੇਸਿਸ ਇਸ ਵੇਲੇ ਚੱਲ ਰਹੇ ਨੇ, ਉਹਨਾਂ ਦੇ ਕੀ ਸਟੇਟਸ ਨੇ? ਗੁਰਮੀਤ ਰਾਮ ਰਹੀਮ ਦੇ ਉੱਤੇ ਜਿਹੜਾ ਇੱਕ ਤਾਂ ਚਾਰਜ ਹੈਗਾ ਕਿ ਉਹਨੇ 2 ਸਾਧਵੀਆਂ ਜਿਹੜੀਆਂ ਕਿ ਉਹਦੇ ਡੇਰੇ 'ਚ ਰਹਿੰਦੀਆਂ ਸੀ, ਉਹਨਾਂ ਨੇ ਐਲੀਗੇਸ਼ਨ ਲਗਾਇਆ ਸੀ ਕਿ ਉਹ ਉਹਨਾਂ ਨੂੰ ਰੇਪ ਕਰਦਾ ਰਿਹਾ ਜੀ। ਤੇ ਉਹ ਕੇਸ ਜਿਹੜਾ ਹੈਗਾ ਪਿਛਲੇ 6-7 ਸਾਲਾਂ ਤੋਂ ਚੱਲ ਰਿਹਾ ਹੈ। ਹਾਂਜੀ। ਤੇ ਹੁਣ ਫਾਈਨਲ ਸਟੇਜਸ ਦੇ ਉੱਤੇ ਹੈਗਾ, ਉਹਨਾਂ ਦੀ ਸਟੇਟਮੈਂਟਸ ਹੋ ਗਈਆਂ ਨੇ ਉਹਨਾਂ ਕੁੜੀਆਂ ਦੀਆਂ ਤੇ ਇਹ ਆਪਣਾ ਡਿਫੈਂਸ ਐਵੀਡੈਂਸ ਪੇਸ਼ ਕਰ ਰਿਹਾ। ਸੋ ਕੇਸ ਨੂੰ ਇਹ ਡਿਲੇ ਕਰ ਰਿਹਾ ਹੈਗਾ, ਅਦਰਵਾਈਜ਼ ਜਿਹੜਾ ਹੈਗਾ ਆਉਣ ਵਾਲੇ 2-3 ਮਹੀਨੇ ਦੇ ਵਿੱਚ ਵੀ ਸਾਨੂੰ ਜਿਹੜਾ ਉਸ ਗੱਲ ਦੀ ਫੈਸਲਾ ਹੋ ਸਕਦਾ ਹੈ। ਫਿਰ ਇੱਕ ਕੇਸ ਹੈਗਾ ਤੇ ਇੱਕ ਛਤਰਪਤੀ ਨਾਮ ਦਾ ਜਰਨਲਿਸਟ ਸੀਗਾ ਜਿਹੜਾ ਉੱਥੋਂ ਲੋਕਲ ਨਿਊਜ਼ਪੇਪਰ ਕੱਢਦਾ ਸੀ ਸਰਸੇ ਦੇ ਵਿੱਚੋਂ। ਹਾਂਜੀ। ਤੇ ਇਹਨਾਂ ਦੇ ਡੇਰੇ ਦੇ ਵਿੱਚ ਜਿਹੜੀਆਂ ਮਾੜੀ ਹਰਕਤਾਂ ਹੋ ਰਹੀਆਂ ਸੀਗੀਆਂ ਜਾਂ ਜਿਹੜੇ ਲੋਕਾਂ ਨਾਲ ਜ਼ਿਆਦਤੀਆਂ ਹੋ ਰਹੀਆਂ ਸੀਗੀਆਂ ਉਹਨੂੰ ਹਾਈਲਾਈਟ ਕਰਦਾ ਸੀਗਾ। ਸੋ ਐਲੀਗੇਸ਼ਨਸ ਇਹ ਹੈਗੇ ਨੇ ਕਿ ਗੁਰਮੀਤ ਰਾਮ ਰਹੀਮ ਦੇ ਕਹਿਣ ਦੇ ਉੱਤੇ ਉਹਦੇ ਬੰਦਿਆਂ ਨੇ ਛਤਰਪਤੀ ਜਰਨਲਿਸਟ ਦਾ ਮਰਡਰ ਕਰ ਦਿੱਤਾ। ਸੋ ਉਹਦਾ ਵੀ ਕੇਸ ਚੱਲ ਰਿਹਾ ਹੈਗਾ, ਮਰਡਰ ਕੇਸ ਚਾਰਜਸ ਪੈਂਡਿੰਗ ਨੇ, ਉਹਦੇ ਵਿੱਚ ਵੀ ਗਵਾਹੀਆਂ ਹੋ ਚੁੱਕੀਆਂ ਨੇ, ਉਹ ਵੀ ਫਾਈਨਲ ਸਟੇਜ ਦੇ ਉੱਤੇ ਹੈਗਾ ਜੀ। ਤੀਜਾ ਕੇਸ ਹੈਗਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪੁਸ਼ਾਕ ਪਾ ਕੇ ਇੱਕ ਸਵਾਂਗ ਰਚਿਆ ਸੀਗਾ ਤੇ ਜਾਮੇ ਇਨਸਾਨ ਆਪਣੇ ਸੇਵਾਦਾਰਾਂ ਨੂੰ ਐਡਮਿਨਿਸਟਰ ਕੀਤਾ ਜੀ ਔਨ ਦ ਲਾਈਨਸ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਅੰਮ੍ਰਿਤ ਸੰਚਾਰ ਕੀਤਾ ਸੀਗਾ। ਤੇ ਉਹਦੇ ਵਿੱਚ ਇਹਨੇ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਪਾ ਕੇ ਕਲਗੀ ਲਗਾ ਕੇ ਤੇ ਉਸੇ ਪੋਸਚਰ ਵਿੱਚ ਬੈਠ ਕੇ ਜੀ ਜਿਹੜਾ ਹੈਗਾ ਉਹ ਜਾਮੇ ਇਨਸਾਨ ਦਾ ਇਸ ਤਰ੍ਹਾਂ ਇਨੈਕਟਮੈਂਟ ਕੀਤੀ ਐਜ਼ ਇਫ ਜਿਹੜਾ ਹੈਗਾ ਉਹ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ ਜੀ। ਤੇ ਉਹਦੇ ਬੇਸ ਦੇ ਉੱਤੇ ਇੱਕ ਸਿੱਖ ਨੇ ਇਹਨਾਂ ਦੇ ਉੱਤੇ ਕੇਸ ਰਜਿਸਟਰ ਕਰਾਇਆ for hurting the religious sentiments of the Sikh। ਮੁੜ ਕੇ ਉਸ ਸਿੱਖ ਨੂੰ ਅਕਾਲੀ ਦਲ ਦੇ ਕਹਿਣ ਦੇ ਉੱਤੇ ਉਹਨੇ ਕੇਸ ਨੂੰ ਵਿਡਰਾ ਕਰ ਲਿਆ ਹੈ ਕਿ ਜੀ ਕਿ ਮੇਰੀ ਕੰਪਲੇਂਟ ਜਿਹੜੀ ਹੈਗੀ ਹੈ ਉਹ ਸਿਰਫ ਔਨ ਦਾ ਬੇਸਿਸ ਆਫ ਨਿਊਜ਼ ਆਈਟਮ ਸੀਗੀ ਤੇ ਮੇਰੀ ਪਰਸਨਲ ਨੌਲੇਜ ਨਹੀਂ ਸੀ, ਤਾਂ ਮੈਂ ਕੇਸ ਅੱਗੇ ਚਲਾਉਣਾ ਨਹੀਂ ਚਾਹੁੰਦਾ। ਹਾਂਜੀ। ਫਿਰ ਉਸ ਕੇਸ ਦੇ ਵਿੱਚ ਅਸੀਂ ਜਿਹੜਾ ਹੈਗਾ 2 ਬੰਦਿਆਂ ਨੂੰ ਫਰੋਮ ਦਾ ਪਬਲਿਕ ਪਟੀਸ਼ਨਰ ਬਣਾਇਆ ਬਈ ਇਹ ਜਿਹੜਾ ਹਰਟਿੰਗ ਆਫ ਦਾ ਰਿਲੀਜੀਅਸ sentiments of the Sikhs ਹੈ ਇੱਕ ਇੰਡੀਵਿਜੂਅਲ ਦਾ ਨਹੀਂ ਹੈਗਾ, it's against the community ਜੀ। so the members of the community can also pursue the case। so ਉਹ ਕੇਸ ਫਿਰ ਦੁਬਾਰਾ ਚੱਲਣਾ ਸ਼ੁਰੂ ਹੋ ਗਿਆ, ਉਹਦੇ ਵਿੱਚ ਸਮਨ ਹੋ ਗਏ, ਫਿਰ ਇਹਨਾਂ ਨੇ ਇੱਕ ਆਰਡਰ ਨੂੰ ਚੈਲੰਜ ਕੀਤਾ, ਫਿਰ ਜਿਹੜਾ ਹਾਈ ਕੋਰਟ ਤੋਂ ਕੇਸ ਦੁਬਾਰਾ ਥੱਲੇ ਰਿਮਾਂਡ ਹੋਇਆ, ਫਿਰ ਅਲਟੀਮੇਟਲੀ ਹੁਣ ਫਿਰ ਇੱਕ ਟੈਕਨੀਕਲ ਪੁਆਇੰਟ ਦੇ ਉੱਤੇ ਹਾਈ ਕੋਰਟ ਕੇਸ ਪੈਂਡਿੰਗ ਹੈ ਹਾਂਜੀ ਤੇ ਉਹਦਾ ਵੀ ਆਉਣ ਵਾਲੇ 2 ਮਹੀਨਿਆਂ 'ਚ ਫੈਸਲਾ ਹੋ ਜਾਏਗਾ। ਓਕੇ।
ਤੇ ਚੌਥਾ ਕੇਸ ਹੈਗਾ ਕਿ ਜਿਹੜਾ 400 ਦੇ ਕਰੀਬ ਸਾਧੂਆਂ ਨੂੰ ਇਹਨੇ ਕਾਸਟ੍ਰੇਸ਼ਨ ਕਰਵਾਈ, ਉਹਨਾਂ ਨੂੰ ਇਹ ਕਹਿ ਕੇ ਕਿ ਜੇ ਤੁਸੀਂ ਕਾਸਟ੍ਰੇਸ਼ਨ ਕਰਵਾਓਗੇ ਤਾਂ ਕਾਸਟ੍ਰੇਸ਼ਨ ਤੋਂ ਬਾਅਦ ਤੁਸੀਂ ਮੇਰੇ ਟਰਸਟਡ ਮੈਨ ਬਣੋਗੇ, ਓਕੇ, and being my trusted men you will achieve God through me. So ਉਹਦੀ ਇੱਕ ਜਿਹੜਾ ਸਾਧੂ ਜਿਹਦੀ ਕਾਸਟ੍ਰੇਸ਼ਨ ਹੋਈ ਸੀ ਹੰਸਰਾਜ ਨਾਮ ਦਾ, ਉਹਦੀ ਪਟੀਸ਼ਨ ਅਸੀਂ ਫਾਈਲ ਕੀਤੀ ਸੀਗੀ ਤੇ ਉਹਦੇ ਵਿੱਚ CBI ਇਨਕੁਆਇਰੀ ਚੱਲ ਰਹੀ ਹੈ। ਪਿੱਛੇ ਜੇ ਕੁਝ ਦਿਨ ਪਹਿਲਾਂ ਹੀ ਡੇਰੇ ਦੇ ਵਿੱਚ CBI ਨੇ ਰੇਡ ਮਾਰਿਆ ਸੀਗਾ ਸਾਰਾ ਰਿਕਾਰਡ ਵਗੈਰਾ ਲੈਣ ਲਈ, ਸੋ ਉਹ ਵੀ ਇਨਕੁਆਇਰੀ ਚੱਲ ਰਹੀ ਹੈ। ਸੋ ਬੇਸਿਕਲੀ 4 ਕੇਸਿਸ ਪੈਂਡਿੰਗ ਨੇ ਜੀ, so which shows that there is a pattern of criminality in the activities of the followers of Dera Sacha Sauda, including its head. जी, let me quick question, Vijay, I would like to ask you ਇਸ ਗੱਲ ਕੀਤੀ ਕਿ hurting of sentiments of religious, right? ਇਹਦੇ ਵਿੱਚ ਜਿਹੜਾ ਇਹ ਕੇਸ ਹੁੰਦਾ, ਇਹਦੇ ਵਿੱਚ ਇੱਕ ਬੰਦੇ ਨੂੰ ਕਿੰਨੇ ਸਾਲ ਦੀ ਸਜ਼ਾ ਹੁੰਦੀ ਹੈ? ਜਿਸ ਤਰ੍ਹਾਂ ਇਹਨਾਂ ਨੇ ਸਾਡੇ ਸੈਂਟੀਮੈਂਟਸ ਨੂੰ ਹਰਟ ਕੀਤਾ, ਇਸ ਦੇ ਵਿੱਚ ਕਿੰਨੇ ਸਾਲ ਦੀ ਸਜ਼ਾ ਹੁੰਦੀ ਹੈ? ਇਹਨੂੰ 7 ਸਾਲ ਤੱਕ ਸਜ਼ਾ ਹੋ ਸਕਦੀ ਹੈ ਜੀ, going to 7 years. Okay, so ਵੀਰ ਜੀ ਜਿਸ ਅਸੀਂ ਗੱਲ ਕੀਤੀ ਹੈ, ਇਸ ਬੰਦੇ ਦੇ ਉੱਪਰ ਇੰਨੇ ਕੇਸਿਸ ਪਏ ਨੇ, ਰੇਪ ਕੇਸਿਸ ਪਏ ਨੇ, ਮਰਡਰ ਕੇਸਿਸ ਪਏ ਨੇ, ਕਿਸ ਤਰ੍ਹਾਂ ਇਹ ਲੋਕਾਂ ਦਾ ਕਨਵਰਸ਼ਨ ਕਰਦਾ ਪਿਆ ਉਹ ਕੇਸਿਸ ਪਏ ਨੇ, ਐਂਡ such a bad criminal background, ਪਰ ਜਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਬਿਨਾਂ ਸੋਚੇ ਸਮਝੇ ਇੱਕ ਸਿਰਫ ਲੈਟਰ ਦੇ ਬੇਸ ਤੇ ਇਸ ਨੂੰ ਮਾਫ ਕਰ ਦਿੱਤਾ ਗਿਆ। ਇੰਨੀ ਵੱਡੀ ਗਲਤੀ ਕੀਤੀ ਹੈ, ਕਿਸ ਤਰ੍ਹਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਹਿਨ ਕੇ ਇਹਨਾਂ ਨੇ ਉਸਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ SGPC ਤੋਂ ਸਾਨੂੰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦੂਰ ਰਹਿਣਾ ਚਾਹੀਦਾ ਜਾਂ ਫਿਰ ਪੰਜਾਬ ਸਰਕਾਰ ਤੋਂ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਸਾਰੇ ਆਰਡਰਸ ਆਉਂਦੇ ਨੇ, ਕਿਉਂਕਿ ਹੀ ਸੱਚ ਅ ਬੈਕ ਕ੍ਰਿਮੀਨਲ ਗਰਾਊਂਡ, ਡੋਂਟ ਯੂ ਥਿੰਕ ਕਿ ਕਿਸ ਤਰ੍ਹਾਂ ਇੰਡੀਆ ਦੀ ਏਜੰਸੀਆਂ ਵੀ ਇਸ ਦੇ ਪਿੱਛੇ ਦੀ ਹੈਲਪ ਕਰਦੀਆਂ ਨੇ? ਜਿਸ ਤਰ੍ਹਾਂ ਆਪਾਂ ਲਾਈਕ ਫੋਰ ਐਗਜ਼ਾਮਪਲ RSS ਦਾ ਨਾਮ ਲੈਂਦੇ ਹਾਂ ਆਪਾਂ, ਕੀ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਵੀ ਆਰਡਰਸ ਆਉਂਦੇ ਨੇ ਕਿ ਜਥੇਦਾਰ ਅਕਾਲ ਤਖਤ ਸਾਹਿਬ ਤੇ ਪ੍ਰੈਸ਼ਰ ਪੈਂਦਾ ਇਸ ਤਰ੍ਹਾਂ ਦਾ ਕਿ ਇਸ ਨੂੰ ਮਾਫ ਕੀਤਾ ਜਾਵੇ? ਵਾਟ ਡੂ ਯੂ ਥਿੰਕ? ਦੇਖੋ, ਲੋਕ ਇਹ ਕਹਿੰਦੇ ਨੇ ਕਿ ਇਹ RSS ਦੇ ਕਹਿਣ ਤੇ ਹੋਇਆ, ਹੁਣ ਇਹਦਾ ਕਿਸੇ ਕੋਲ ਸਬੂਤ ਤਾਂ ਹੈ ਨਹੀਂ ਜੀ, ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਜਦੋਂ ਵੀ ਇਲੈਕਸ਼ਨਸ ਨੇੜੇ ਆਉਂਦੀਆਂ ਨੇ, ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਅਨਪ੍ਰਿੰਸੀਪਲਡ ਡਿਸੀਜਨਸ ਲੈਂਦੀਆਂ ਨੇ ਜੀ, and they are more interested in the votes ਤੇ unethical decisions ਲੈ ਕੇ ਕਿਸੇ ਦੀ ਮਦਦ ਕਰ ਦਿੱਤੀ, ਕਿਸੇ ਨੂੰ ਅਪੋਜ਼ ਕਰ ਦਿੱਤਾ। ਤੇ ਇਹ ਵੀ ਮੈਨੂੰ ਇਹ ਜ਼ਿਆਦਾ ਇਹ ਲੱਗਦਾ ਹੈ ਜੀ RSS ਦਾ ਰੋਲ ਹੈ ਜਾਂ ਨਹੀਂ ਹੈ, ਇਹਦੀ ਬਾਰੇ ਕੋਈ ਡਾਇਰੈਕਟ ਐਵੀਡੈਂਸ ਨਹੀਂ ਹੈ, ਬਟ ਇਹਦਾ ਗੱਲ ਸਾਫ਼ ਹੀ ਹੈ ਨਾ ਵੀ ਇਲੈਕਸ਼ਨ 2017 ਦੀ ਆ ਰਹੀ ਹੈ ਐਂਡ ਅਕਾਲੀ ਦਲ ਨੂੰ ਇਹ ਹੈਗਾ ਵੀ ਅਸੀਂ ਇਲੈਕਸ਼ਨ ਜਿੱਤਣੀ ਹੈ, ਤਾਂ ਕਾਫੀ ਵੱਡੀ ਵੋਟ ਬੈਂਕ ਹੈਗਾ ਡੇਰਾ ਸੱਚੇ ਸੌਦੇ ਦਾ, ਜਿਨ੍ਹਾਂ ਨੇ ਅੱਗੇ ਵੀ ਬਠਿੰਡੇ ਦੇ ਵਿੱਚ ਅਕਾਲੀ ਦਲ ਦੀ ਮਦਦ ਕੀਤੀ, ਹਰਸਿਮਰਤ ਕੌਰ ਬਾਦਲ ਨੂੰ ਜਿਤਾਇਆ ਜੀ, ਤੇ ਹੁਣ ਵੀ ਉਹਨਾਂ ਵੋਟਾਂ ਦੇ ਖਾਤਰ ਲੱਗਦਾ ਹੈ ਡਿਸੀਜਨ ਜਿਹੜੀ ਲਿੱਤੀ ਗਈ ਹੈ ਉਹ ਇਸ ਕਰਕੇ ਲਿੱਤੀ ਗਈ ਹੈ ਵੀ ਸਾਰੀਆਂ ਵੋਟਾਂ ਜਿਹੜੀਆਂ ਅਸੀਂ ਆਪਣੇ ਖਾਤੇ ਪਾ ਸਕੀਏ ਜੀ। ਪਰਵੇਜ਼, ਜਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਇਹ ਫੈਸਲਾ ਹੈ ਕਿ ਇਸ ਨੂੰ ਮਾਫ ਕਰ ਦਿੱਤਾ ਜਾਵੇ, ਤੁਸੀਂ ਜਿਸ ਤੀਸਰੇ ਕੇਸ ਦੀ ਗੱਲ ਕੀਤੀ, ਪਹਿਲਾਂ ਤਾਂ ਰੇਪ ਕੇਸ ਸੀਗਾ, ਦੂਸਰਾ ਸੀਗਾ ਮਰਡਰ ਕੇਸ, ਕਿਸੇ ਤੀਸਰੇ ਕੇਸ ਦੇ ਵਿੱਚ ਉਹਨੇ ਪਿਸ਼ਾਬ ਪਾ ਕੇ ਜਿਹੜਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ ਕਾਪੀ ਕੀਤੀ ਹੈ, ਕਿ ਜਿਹੜਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਫੈਸਲਾ ਹੈ ਇਸ ਕੇਸ ਦੇ ਉੱਪਰ ਕੋਈ ਫਰਕ ਪਏਗਾ ਇਸ ਚੀਜ਼ ਦਾ, ਕਿ ਇਹ ਕੇਸ ਫਿਰ ਵੀ ਚੱਲਦਾ ਰਹੇਗਾ ਜਾਂ ਫਿਰ ਇੱਥੇ ਹੀ ਇਸ ਰੁਕ ਜਾਏਗਾ? ਇਹ ਕਿਸ ਤਰ੍ਹਾਂ ਹੁੰਦਾ ਹੈ? ਦੇਖੋ, ਇਹ ਜਿਹੜੀ ਡਿਸੀਜਨਸ ਹੈਗੀਆਂ ਨੇ, ਪਹਿਲੀ ਗੱਲ ਤਾਂ ਕਿਸੇ ਵੀ ਕੰਟਰੀ ਵਿੱਚ ਰੂਲ ਆਫ ਲਾਅ ਹੁੰਦਾ ਜੀ। ਇੱਕ ਸਿਮਿਲਰ ਸਿਚੁਏਸ਼ਨ ਹੈ ਕਿ ਕੋਈ ਕ੍ਰਿਮੀਨਲ ਕੇਸ ਚੱਲ ਰਿਹਾ ਹੋਵੇ ਤੇ ਕ੍ਰਿਸਚੀਅਨਸ ਦਾ ਪੋਪ ਕਵੇ ਜੀ ਕਿ ਮੈਂ ਇਹਨੂੰ ਮਾਫ ਕਰਦਾ, ਬਟ ਕੀ ਅਦਾਲਤ ਉਹਨੂੰ ਮਾਫ ਕਰੇਗੀ ਜਾਂ ਪੋਪ ਦੀ ਜਿਹੜੀ ਹੈਗੀ ਹੈ ਮਾਫੀਨਾਮੇ ਨਾਲ ਕੋਈ ਫਰਕ ਪਏਗਾ? ਸੋ ਕੇਸ ਦੇ ਉੱਤੇ ਕੋਈ ਫਰਕ ਨਹੀਂ ਪੈਣਾ, ਕੇਸ ਉਸ ਤਰ੍ਹਾਂ ਹੀ ਚੱਲੇਗਾ ਜੀ, ਉਹਦੀ ਕ੍ਰਿਮੀਨੈਲਿਟੀ ਨੂੰ ਚੈੱਕ ਕੀਤਾ ਜਾਏਗਾ ਹਰੇਕ ਕੇਸ ਦੇ ਵਿੱਚ, ਐਂਡ courts understand that people who are in politics all are in religious politics ਹਾਂਜੀ, ਅਗਰ ਉਹ ਇਹੋ ਜਿਹੀ ਕੋਈ ਇੰਟਰਫੇਰੈਂਸ ਕਰਦੇ ਨੇ, ਕੋਈ ਡਿਸੀਜਨ ਲੈਂਦੇ ਨੇ ਹਾਂਜੀ, ਉਹਦੇ ਨਾਲ ਜਿਹੜਾ ਰੂਲ ਆਫ ਲਾਅ ਨੂੰ ਜਿਹੜਾ ਉਹ ਫਰਕ ਨਹੀਂ ਪੈਂਦਾ ਹੈਗਾ, ਐਂਡ the courts have to ensure ਜੀ there should be a rule of law and the decisions will be taken on the merit of the case ਜੀ ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 60-70 ਸੈਕਿੰਡਸ ਰਹਿ ਗਏ ਨੇ। ਐਟ ਦੀ ਐਂਡ ਐਨੀਥਿੰਗ ਦੈਟ ਰਿਲੇਟਡ ਟੂ ਦਿਸ ਕੇਸ, ਜਿਹੜਾ ਇਸ ਮੁੱਦੇ ਨਾਲ ਕੁਝ ਰਿਲੇਟਡ ਤੁਸੀਂ ਸਾਡੇ ਦਰਸ਼ਕਾਂ ਨੂੰ ਸਾਂਝਾ ਕਰਨਾ ਚਾਹੋਗੇ ਦੈਟ ਆਈ ਡਿਡਨਟ ਆਸਕ ਯੂ ਓਵਰ ਹੇਅਰ? ਦੇਖੋ, ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਕਿ ਜਿਹੜਾ ਅਕਾਲ ਤਖਤ ਤੇ ਪੰਜ ਸਿੰਘ ਸਾਹਿਬਾਨਾਂ ਨੂੰ
ਮਿਸਯੂਜ਼ ਕੀਤਾ ਜਾ ਰਿਹਾ ਹੈ ਜੀ ਉਹ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਸਿੱਖ ਕਮਿਊਨਿਟੀ ਨੂੰ ਚਾਹੀਦਾ ਹੈ ਕਿ ਕੋਈ ਪੋਲੀਟੀਕਲ ਡਿਸੀਜਨਸ ਰਿਲੀਜੀਅਸ ਪੋਜੀਸ਼ਨਸ ਤੋਂ ਨਾ ਹੋਣ ਜੀ ਤੇ ਇਹ ਜਿਹੜੀ ਡਿਸੀਜਨ ਹੈ ਇਸ ਤੋਂ ਬੜਾ ਸਾਫ਼ ਹੋ ਗਿਆ ਕਿ ਕਿਸ ਹੱਦ ਤੱਕ ਜਿਹੜੀ ਸਿੱਖ ਕਲੈਰਜੀ ਹੈਗੀ ਹੈ ਜਿਨ੍ਹਾਂ ਨੂੰ ਇੱਜ਼ਤ ਮਾਨ ਦਿੱਤਾ ਗਿਆ ਹੈ ਟੂ ਟੇਕ ਰਿਲੀਜੀਅਸ ਡਿਸੀਜਨਸ ਉਹ ਕਿਵੇਂ ਪੋਲੀਟੀਕਲ ਓਰੀਐਂਟਡ ਡਿਸੀਜਨਸ ਲੈ ਰਹੇ ਨੇ ਐਂਡ ਇਟਸ ਟਾਈਮ ਦੈਟ the common Sikh should rise to the occasion and people should speak out and all legal avenues should be tried to ensure ਕਿ ਜਿਹੜਾ ਹੈਗਾ ਸਿੱਖ ਕਲਰਜੀ ਜਿਹੜੀ ਹੈਗੀ ਹੈ ਇਹਨਾਂ ਨੂੰ out of politics ਕਿਵੇਂ ਰੱਖਿਆ ਜਾਵੇ ਹਾਂਜੀ and how to ensure ਕਿ ਜਿਹੜਾ ਹੈਗਾ religion ਦਾ ਇਸ ਹੱਦ ਤੱਕ abuse ਨਾ ਹੋ ਸਕੇ ਕਿ ਪੋਲੀਟੀਸ਼ੀਅਨਸ ਆਪਣੀ ਕੁਰਸੀਆਂ ਵਾਸਤੇ ਆਪਣੇ ਮਨ ਚਾਹੇ ਡਿਕਟੇਟਸ ਜਿਹੜੀਆਂ ਹੈਗੀਆਂ ਦਵਾਉਂਦੇ ਰਹਿਣ ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹ ਜਿਹੜਾ ਇਹ ਅਹਿਮ ਮੁੱਦਾ ਸੀਗਾ ਇਸ ਦੇ ਉੱਪਰ ਆਪਣੇ ਜਿਹੜੇ ਵਿਚਾਰ ਸੀ ਸਪੈਸ਼ਲ ਲੀਗਲ ਐਡਵਾਈਜ਼ਰ ਦੇ ਸਾਹਿਬ ਦੇ ਜਿਹੜੇ ਵਿਚਾਰ ਆਪਣੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਥੈਂਕ ਯੂ ਸੋ ਮਚ ਫॉर दैट ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ